ਤੇ ਇਹ ਵੇਖਣ ਤੋਂ ਬਾਅਦ ਇਹ ਆ ਕਿ ਅਸੀਂ ਸਮਝਦੇ ਰਹੇ ਹਾਂ ਕਿ ਇਹ ਸਟੀਮ ਬਾਥ ਜਿਹੜਾ ਅੱਜ ਕੱਲ੍ਹ ਨਵੇਂ ਦੌਰ ਦਾ ਸਟੀਮ ਬਾਥ, ਠੀਕ ਹੈ, ਮਸਾਜ ਸੈਂਟਰ, ਇਹ ਸਾਰੇ ਜਿਹੜੇ ਨੇ ਇਹ ਅੰਗਰੇਜ਼ਾਂ ਦੀ ਇਜਾਦ ਹੈ। ਲੇਕਿਨ ਇਹ ਵੇਖ ਕੇ ਪਤਾ ਲੱਗਾ ਕਿ ਨਹੀਂ, ਇਹ ਮੁਗਲ ਬਾਦਸ਼ਾਹ ਉਹਨਾਂ ਤੋਂ ਵੀ ਅੱਗੇ ਸਨ। ਤੇ ਇਹ ਜੀ ਉਹ ਮੁਗਲ ਬਾਦਸ਼ਾਹ ਦੇ ਸ਼ੌਕ ਜਿਹੜਾ ਕਿ ਅੱਜ ਤੋਂ 400 ਸਾਲ ਪਹਿਲੇ, ਸਦੀਆਂ ਪਹਿਲੇ ਜਿਹੜੇ ਉਹ ਕਰਦੇ, ਜਿਹੜਾ ਕਿ ਆਮ ਬੰਦੇ ਦੀ ਅਜੇ ਵੀ ਪਹੁੰਚ ਨਹੀਂ ਹੈ। ਤੁਸੀਂ ਇੱਕ ਮੁਹਾਵਰਾ ਸੁਣਿਆ ਹੈ ਕਿ ਕੰਨਾਂ ਦੇ ਵੀ ਕੰਨ ਹੁੰਦੇ ਨੇ, ਤੇ ਇੱਥੇ ਸ਼ਾਹੀ ਹਮਾਮ ਦੇ ਵਿੱਚ ਜਿਹੜਾ ਇਹ ਕਮਰਾ ਹੈ, ਇਹਦੇ ਵਿੱਚ ਉਹ ਤੁਹਾਨੂੰ ਅਸੀਂ ਹਕੀਕਤ 'ਚ ਵਿਖਾਣੇ ਆ। अस्सलाम वालेकुम। ਹੁਣ ਅਸੀਂ ਆ ਗਏ ਹਾਂ ਅੰਦਰੂਨੇ ਲਾਹੌਰ ਵਜ਼ੀਰ ਖਾਂ ਹਮਾਮ, ਜਾਂ ਜਿਹਨੂੰ ਸ਼ਾਹੀ ਹਮਾਮ ਵੀ ਆਉਂਦੇ ਨੇ। ਵਜ਼ੀਰ ਖਾਂ ਦਰਅਸਲ ਮੁਗਲਾਂ ਦੇ ਦੌਰ 'ਚ ਇੱਕ ਗਵਰਨਰ ਸੀ ਤੇ ਵਜ਼ੀਰ ਸੀ, ਜਿਹੜਾ ਕਿ ਚਨੋੜ ਦਾ ਰਹਿਣ ਵਾਲਾ ਸੀ ਤੇ ਆਪਦੀ ਫੈਮਿਲੀ ਦੇ ਨਾਲ ਹੀ ਹਿਜਰਤ ਕਰਕੇ ਉਥੋਂ ਲਾਹੌਰ ਆ ਗਿਆ। ਤੇ ਇਹਨੇ ਲਾਹੌਰ ਆ ਕੇ ਜਿਹੜਾ ਹੈ ਨਾ ਇੱਥੇ ਸ਼ਾਹੀ ਹਮਾਮ, ਜਿਹਨੂੰ ਵਜ਼ੀਰ ਖਾਂ ਸ਼ਾਹੀ ਹਮਾਮ ਵੀ ਆਖਿਆ ਜਾਂਦਾ, ਇਹ ਤਮੀਰ ਕਰਵਾਇਆ 1635 ਦੇ ਵਿੱਚ। ਤੇ ਵਜ਼ੀਰ ਖਾਂ ਦਾ ਅਸਲ ਨਾਮ ਜਿਹੜਾ ਸੀ ਉਹ ਸ਼ੇਖ ਇਲਮੁਦੀਨ ਸੀ, ਜਿਹੜਾ ਕਿ ਮਸ਼ਹੂਰ ਵਜ਼ੀਰ ਖਾਂ ਦੇ ਨਾਂ ਤੋਂ ਸੀ। ਤੇ ਆਜੋ ਹੁਣ ਤੁਹਾਨੂੰ ਅਸੀਂ ਵਜ਼ੀਰ ਖਾਂ ਹਮਾਮ ਦੀ ਸੈਰ ਕਰਵਾਉਣੇ ਆ ਤੇ ਵਿਖਾਣੇ ਆ। ਸਭ ਤੋਂ ਪਹਿਲੇ ਜਿਹੜਾ ਤੁਹਾਨੂੰ ਉਹ ਮੇਰੇ ਪਿੱਛੇ ਨਜ਼ਰ ਆ ਰਿਹਾ ਉਹ ਹੈਗਾ ਟਿਕਟ ਘਰ। ਉੱਥੋਂ ਟਿਕਟ ਲੈਂਦੇ ਆ, ਟਿਕਟ ਲੈਣ ਤੋਂ ਬਾਅਦ ਰਸਤਾ ਜਾਂਦਾ ਅੰਦਰ, ਤੁਹਾਨੂੰ ਸ਼ਾਹੀ ਹਮਾਮ ਦੀ ਸੈਰ ਕਰਵਾਉਣੇ ਆ। ਆਜੋ ਚਲੀਏ ਜ਼ਰਾ। ਇਹ ਜੀ ਅਸੀਂ ਟਿਕਟ ਲੈ ਲੈਣੇ। ਟਿਕਟ ਸਟੂਡੈਂਟਾਂ ਵਾਸਤੇ 20 ਰੁਪਏ ਆ, ਜਿਹੜੇ ਲੋਕਲ ਨੇ ਪਾਕਿਸਤਾਨੀ ਉਹਨਾਂ ਵਾਸਤੇ 50 ਰੁਪਏ ਆ, ਤੇ ਜਿਹੜੇ ਫੋਰਨਰ ਨੇ ਉਹਨਾਂ ਵਾਸਤੇ 400 ਰੁਪਏ ਆ। ਤੇ ਇਹ ਜੀ ਇਹ ਟਿਕਟ ਹੈ, ਇਹ ਟਿਕਟ ਲੈ ਲਈਏ ਤੇ ਅਸੀਂ ਹੁਣ ਆਜੋ ਤੁਹਾਨੂੰ ਵਜ਼ੀਰ ਖਾਂ ਹਮਾਮ ਵਿਖਾਣੇ ਆ। ਆਜੋ। ਵਜ਼ੀਰ ਖਾਂ ਸ਼ਾਹੀ ਹਮਾਮ ਦਾ ਜਿਹੜਾ ਇਹ ਹਿੱਸਾ ਹੈ, ਇਹ ਹਿੱਸਾ ਹੈਗਾ ਹੈ ਗਰਮ। ਇਹਦੇ ਵਿੱਚੋਂ ਆਂਦੇ ਨੇ ਕਿ ਇੱਥੋਂ ਭੱਠੇ ਦਾ ਜਿਹੜਾ ਗਰਮ ਪਾਣੀ ਆਉਂਦਾ ਸੀ ਬਾਪ ਵਾਲਾ, ਜਾਂ ਤੁਸੀਂ ਇਸ ਤਰ੍ਹਾਂ ਕਰ ਰਹੇ ਕਿ ਸਟੀਮ ਲੈਣ ਵਾਸਤੇ, ਇਹ ਸਪੈਸ਼ਲ ਹਿੱਸਾ ਹੈ। ਇਹਦੇ ਵਿੱਚੋਂ ਸਟੀਮ ਨਿਕਲਦੀ ਸੀ। ਇੱਥੇ ਬੈਠ ਕੇ ਜਿਹੜਾ ਨਾ ਸਟੀਮ ਲੈਂਦੇ ਸਨ ਉਸ ਦੌਰ 'ਚ, ਤੇ ਉਹ ਫਿਰ ਗਰਮੀ ਦੀ ਵਜ੍ਹਾ ਤੋਂ ਪਸੀਨਾ ਆਉਂਦਾ ਸੀ। ਤੇ ਐਸਾ ਸੀ ਇਹ ਸਟੀਮ ਵਾਲਾ ਤੁਸੀਂ ਕਿਹਾ ਜਾ ਸਕਦਾ। ਇਹ ਜਿਹੜੀ ਥੱਲੇ ਇਹ ਸੁਰਗਾਂ ਤੋਂ ਨਜ਼ਰ ਆ ਰਹੀ ਹੈ, ਇਹਨਾਂ ਦੇ ਵਿੱਚ ਗਰਮ ਪਾਣੀ ਜਿਹੜਾ ਨਾ, ਗਰਮ ਪਾਣੀ ਚੱਲਦਾ ਸੀ। ਤੇ ਇਹਦੇ ਇਹ ਜਿਹੜਾ ਫਰਸ਼ ਨਜ਼ਰ ਆ ਰਿਹਾ, ਇਹਦੇ ਤੇ ਉਸ ਦੌਰ ਦੇ ਵਿੱਚ ਉਹ ਲੋਕ ਬੈਠਦੇ ਹੁੰਦੇ ਸਨ ਤੇ ਸਟੀਮ ਲੈਂਦੇ ਸਨ। ਸਟੀਮ ਬਾਥ ਕਹਿ ਲਓ, ਸਟੀਮ ਬਾਥ ਕਰਦੇ ਸਨ। ਹਮਾਮ ਦੇ ਆਰਾਮ ਕਰਨ ਵਾਲੀ ਜਗ੍ਹਾ ਤੋਂ ਅੱਗੇ ਆਈਏ ਤੇ ਜਿਹੜਾ ਇਹ ਮੁਖਤਲਿਫ ਪੁਰਾਣੀ ਨਵਾਦਰਾਤ, ਪੁਰਾਣੇ ਬਰਤਨ ਜਿਹੜੇ ਇੱਥੋਂ ਮਿਲੇ ਨੇ, ਜਿਨ੍ਹਾਂ ਦੀ ਸੈਂਕੜਾ ਸਾਲ ਲਾਈਫ ਦੱਸੀ ਜਾਂਦੀ ਹੈ। ਇਹ ਛੋਟੇ ਛੋਟੇ ਉਹ ਦੀਵੇ ਬਣੇ ਨੇ, ਇਹ ਮੁਖਤਲਿਫ ਜਿਹੜੇ ਖਿਡੌਣੇ ਬਣੇ ਨੇ, ਤੇ ਇਹ ਹੈ ਨੇ ਕੋਲੇ ਨੇ, ਇਹ ਵਗੈਰਾ ਵਗੈਰਾ ਜਿਹੜੀਆਂ ਚੀਜ਼ਾਂ ਹੈ ਨੇ, ਇਹ ਝੱਜਰਾਂ ਬਣੀਆਂ ਨੇ, ਇਹ ਲੋਟਾ ਬਣਿਆ, ਇਹ ਚੀਜ਼ਾਂ ਨੇ। ਤੇ ਇਹਨਾਂ ਦੇ ਸੈਂਟਰ ਦੇ ਵਿੱਚ ਇਹ ਇੱਕ ਰਸਤਾ ਹੈ ਜਿਹੜਾ ਕਿ ਉਸ ਪੁਆਇੰਟ ਨੂੰ ਪਾਣੀ ਦੀ ਸਪਲਾਈ ਵਾਸਤੇ ਉਸ ਦੌਰ 'ਚ ਇਸਤੇਮਾਲ ਹੁੰਦਾ ਸੀ। ਉਹ ਰਸਤਾ ਜਿਹੜਾ ਕਿ ਇਸ ਹਮਾਮ, ਜਿਹੜਾ ਇਹ ਪੁਆਇੰਟ ਜਿੱਥੇ ਬੈਠ ਕੇ ਲੋਕ ਆਰਾਮ ਕਰਦੇ ਸਨ, ਉਹ ਉਹਨਾਂ ਦੀ ਸਪਲਾਈ ਵਾਸਤੇ ਤਾਜ਼ਾ ਪਾਣੀ ਇੱਥੋਂ ਗੁਜ਼ਰਦਾ ਹੁੰਦਾ ਸੀ। ਹਮਾਮ ਦਾ ਜਿਹੜਾ ਇਹ ਹਿੱਸਾ ਹੈ, ਇਹ ਤਾਜ਼ਾ ਤੇ ਠੰਡੇ ਪਾਣੀ ਵਾਸਤੇ, ਜਿਹੜੇ ਲੋਕ ਠੰਡੇ ਪਾਣੀ, ਤਾਜ਼ਾ ਪਾਣੀ ਨੂੰ ਨਹਾਉਣਾ ਚਾਹਣ, ਉਹ ਇਹ ਬਣੇ ਨੇ ਤਲਾਬ, ਛੋਟੇ ਛੋਟੇ ਬਣੇ ਨੇ। ਇਹਨਾਂ ਦੇ ਵਿੱਚ ਲੱਤਾਂ ਲਟਕਾ ਕੇ ਬੈਠ ਕੇ ਜਿਹੜਾ ਹੈ ਨਾ, ਤੇ ਉਹ ਸਾਹਮਣੇ ਆਬਸ਼ਾਰ ਹੈ, ਉਹ ਆਬਸ਼ਾਰ ਦੇ ਵਿੱਚੋਂ ਤਾਜ਼ਾ ਪਾਣੀ ਇਸ ਤਲਾਬ 'ਚ ਆਉਂਦਾ ਸੀ। ਤੇ ਇਸ ਤਲਾਬ 'ਚ ਬੰਦੇ ਜਿਹੜੇ ਇੱਥੇ ਤਾਜ਼ੇ ਪਾਣੀ ਨਾਲ ਨਹਾਉਣਾ ਚਾਹੁੰਦੇ ਸਨ, ਉਹ ਇੱਥੇ ਬਹਿ ਕੇ ਨਹਾ ਸਕਦੇ ਸਨ। ਤੇ ਇੱਕ ਚੀਜ਼ ਤੁਹਾਨੂੰ ਮੈਂ ਹੋਰ ਦਿਖਾਣਾ, ਇੱਧਰ ਆਓ ਜ਼ਰਾ। ਇਹ ਜੀ ਇੱਕ ਦੀਵਾਰ ਹੈ, ਤੇ ਇਹ ਦੀਵਾਰ ਦੀ ਤੁਸੀਂ ਮੋਟਾਈ ਚੈੱਕ ਕਰੋ। ਇਹ ਵੇਖੋ, ਇੱਥੋਂ ਲੈ ਕੇ ਮੇਰੇ ਖਿਆਲ ਤਕਰੀਬਨ ਕੋਈ 6 ਫੁੱਟ ਹੋਏਗੀ। 6 ਫੁੱਟ ਚੌੜੀ ਜਿਹੜੀ ਇਹਦੀ ਨਾ ਇਹ ਦੀਵਾਰ ਹੈ। ਤੇ ਇਹ 6 ਫੁੱਟ ਚੌੜੀ ਦੀਵਾਰ ਕਿੰਨੀ ਮਜ਼ਬੂਤ ਹੋਏਗੀ, ਤੁਸੀਂ ਖੁਦ ਹਿਸਾਬ ਲਾ ਲਓ। ਤੁਸੀਂ ਇੱਕ ਮੁਹਾਵਰਾ ਸੁਣਿਆ ਹੈ ਕਿ ਕੰਨਾਂ ਦੇ ਵੀ ਕੰਨ ਹੁੰਦੇ ਨੇ, ਤੇ ਇੱਥੇ ਸ਼ਾਹੀ ਹਮਾਮ ਦੇ ਵਿੱਚ ਜਿਹੜਾ ਇਹ ਕਮਰਾ ਹੈ, ਇਹਦੇ ਵਿੱਚ ਉਹ ਤੁਹਾਨੂੰ ਅਸੀਂ ਹਕੀਕਤ 'ਚ ਵਿਖਾਣੇ ਆ
ਕਿ ਕੰਧਾਂ ਦੇ ਵੀ ਕੰਨ ਹੁੰਦੇ ਨੇ। ਇਹ ਆਂਦੇ ਨੇ ਕਿ ਇੱਕ ਕੋਨੇ ਦੇ ਵਿੱਚ ਅਗਰ ਕੋਈ ਬੰਦਾ ਗੱਲ ਕਰੇਗਾ ਤੇ ਉਹ ਦੂਸਰੇ ਕੋਨੇ 'ਚ ਸੁਣਾਈ ਦੇਗੀ, ਸੈਂਟਰ ਵਾਲੇ ਬੰਦੇ ਨੂੰ ਨਹੀਂ ਸੁਣਾਈ ਦੇਗੀ। ਇਹ ਤੁਹਾਨੂੰ ਅਸੀਂ ਹਕੀਕਤ 'ਚ ਕਰਕੇ ਵਿਖਾਣੇ ਆ। ਤੇ ਆਜੋ ਜ਼ਰਾ। ਹਾਂਜੀ ਚਾਚਾ ਜੀ ਕਿਸ ਦੱਸੋ ਜ਼ਰਾ ਸਾਨੂੰ। ਅੱਛਾ ਜੀ ਠੀਕ ਹੋ ਗਿਆ। ਅੱਛਾ ਇਹਦੇ ਗੱਲ ਸੁਣਨ ਵਾਸਤੇ ਇਹ ਹੈਗਾ ਕਿ ਸਾਨੂੰ ਇਸ ਤਰ੍ਹਾਂ ਖੜਾ ਹੋਣਾ ਪਏਗਾ। ਉਧਰ ਚਾਚਾ ਜੀ ਬੋਲਣਗੇ ਤੇ ਅਸੀਂ ਚੈੱਕ ਕਰਾਂਗੇ ਇਧਰ ਆਵਾਜ਼ ਆਉਂਦੀ ਕਿ ਨਹੀਂ ਆਉਂਦੀ। ਚਲੋ ਜੀ। ਹਾਂਜੀ आवाज़ आ रही है। हाँ जी चाचा जी ने कहा कि आवाज़ आ रही है, मैं इधर आवाज़ सुनी है, लेकिन जो मेरे पिछे खड़े ने बंदे उन्होंने आवाज़ नहीं आई। ठीक है यह मुहावरा इत्थे आके सच हो जाते हैं कि कंधां दे भी कन्न होंदे ने। मेरे ख्याल से यह वज़ीर खां हमाम बनने तो बाद ये मुहावरा बनया होना है कि कंधां दे भी कन्न होंदे ने। यह इत्थे हकीकत च हो गया जी, कंधां दे कन्न होंदे ने। ਇਹ ਜੀ ਇਹ ਜਿਹੜੇ ਤੁਹਾਨੂੰ ਖੂਹ ਨਜ਼ਰ ਆ ਰਹੇ ਨੇ, ਦਰਅਸਲ ਇਹ ਉਸ ਦੌਰ ਦੀਆਂ ਟੈਂਕੀਆਂ ਨੇ। ਇਹਨਾਂ ਟੈਂਕੀਆਂ ਦੇ ਵਿੱਚੋਂ ਗਰਮ ਪਾਣੀ ਹੋ ਕੇ ਸਾਰੀ ਬਿਲਡਿੰਗ ਦੇ ਥੱਲੇ ਸੁਰੰਗਾਂ ਦੇ ਇੱਕ ਜਾਲ ਬਚਿਆ ਹੈ। ਇਹ ਨਾਲੇ ਉਹ ਸਾਰੀ ਬਿਲਡਿੰਗ ਦੇ ਵਿੱਚ ਜਿਹੜਾ ਨਾ ਉਹ ਫਿਰ ਹੁੰਦਾ ਸੀ, ਯਾਨੀ ਕਿ ਜਿੱਥੇ ਜਿੱਥੇ ਕਿਸੇ ਨੇ ਗਰਮ ਪਾਣੀ ਨਾਲ ਨਹਾਉਣਾ ਜਾਂ ਸਟੀਮ ਲੈਣੀ ਹੈ ਜਾਂ ਜਿੱਥੇ ਠੰਡੇ ਨਾਲ, ਇਹ ਉਹ ਟੈਂਕੀਆਂ ਨੇ ਜਿਨ੍ਹਾਂ ਦੇ ਵਿੱਚੋਂ ਪਾਣੀ ਗੁਜ਼ਰ ਕੇ ਸਾਰੀ ਬਿਲਡਿੰਗ ਜਿਹੜੇ ਅੰਦਰ ਸ਼ਾਹੀ ਹਮਾਮ ਬਣੇ ਨੇ, ਜਿੰਨੇ ਵੀ ਹਮਾਮ ਬਣੇ ਨੇ ਮੁਖਤਲਿਫ ਕਮਰੇ ਜਿਹੜੇ ਅਸੀਂ ਤੁਹਾਨੂੰ ਦਿਖਾਏ ਨੇ, ਉਹ ਸਾਰੇ ਇਹਨਾਂ ਟੈਂਕੀਆਂ ਦੇ ਵਿੱਚੋਂ ਪਾਣੀ ਜਾਂਦਾ ਸੀ ਅੱਗੇ ਸਾਰੇ ਕਮਰਿਆਂ 'ਚ। ਇਹ ਤੁਹਾਨੂੰ ਥੋੜ੍ਹਾ ਅਸੀਂ ਦਿਖਾ ਸਕੀਏ ਤੇ ਇੱਧਰ ਆਓ ਜ਼ਰਾ। ਇਹ ਉਹ ਅੰਦਰ ਸਾਰੀਆਂ ਸੁਰੰਗਾਂ ਬਣੀਆਂ ਨੇ। अगर तुहानूं असीं दिखा सकीए ਇਹ ਸਾਰੀਆਂ ਸੁਰੰਗਾਂ बनी इत्थों सारी बिल्डिंग ਦੇ ਵਿੱਚ ਜਿਹੜਾ जिन्ने अंदर हमाम मुख्तलिफ कमरे बने ने, हमाम बने ने, वो सारा पानी इत्थों गुजर के जाता सी। ते अज दा यह जी वज़ीर खां शाही हमाम है। तो यह वेखण तो बाद यह आ कि असीं समझते रहे हैं कि यह स्टीम बाथ जिहड़ा अजकल नवें दौर दा स्टीम बाथ, ठीक है, मसाज सेंटर, ਇਹ ਸਾਰੇ ਜਿਹੜੇ ਨੇ ਇਹ ਅੰਗਰੇਜ਼ਾਂ ਦੀ ਇਜਾਦ ਹੈ। ਲੇਕਿਨ ਇਹ ਵੇਖ ਕੇ ਪਤਾ ਲੱਗਾ ਕਿ ਨਹੀਂ, ਇਹ ਮੁਗਲ ਬਾਦਸ਼ਾਹ ਉਹਨਾਂ ਤੋਂ ਵੀ ਅੱਗੇ ਸਨ। ਤੇ ਇਹ ਜੀ ਉਹ ਮੁਗਲ ਬਾਦਸ਼ਾਹ ਦੇ ਸ਼ੌਕ ਜਿਹੜਾ ਕਿ ਅੱਜ ਤੋਂ 400 ਸਾਲ ਪਹਿਲੇ, ਸਦੀਆਂ ਪਹਿਲੇ ਜਿਹੜੇ ਉਹ ਕਰਦੇ, ਜਿਹੜਾ ਕਿ ਆਮ ਬੰਦੇ ਦੀ ਅਜੇ ਵੀ ਪਹੁੰਚ ਨਹੀਂ ਹੈ।